ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਹੁਣ ਆਪਾਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦੀਆਂ ਜਿਹੜੀਆਂ ਰੌਣਕਾਂ ਨੇ ਜਿਹੜੇ ਦਿਨੋਂ ਦਿਨ ਨੇ ਉਹ ਜਗਜਾਰ ਹੋ ਰਹੀਆਂ ਨੇ। ਸੋ ਲਾਹੌਰ ਤੋਂ ਕਰਤਾਰਪੁਰ ਸਾਹਿਬ ਤੱਕ ਨੌਜਵਾਨਾਂ ਵੱਲੋਂ ਮੋਟਰਸਾਈਕਲ ਰੈਲੀ ਅਤੇ ਮੁਕਤਸਰ ਸਾਹਿਬ ਕਰਤਾਰਪੁਰ ਸਾਹਿਬ 0 ਪੁਆਇੰਟ ਤੱਕ ਨਗਰ ਕੀਰਤਨ ਚੜ੍ਹਦੀ ਕਲਾ ਦੇ ਜਲਵੇ ਦਾ ਪ੍ਰਤੀਕ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੀ ਧਰਤੀ ਤੋਂ ਜਦੋਂ ਵੀ ਕੋਈ ਖਬਰ ਖਾਸ ਤੌਰ 'ਤੇ ਸਾਡੇ ਮਜ਼ਹਬੀ ਹਵਾਲੇ ਨਾਲ ਆਉਂਦੀ ਹੈ ਤਾਂ ਸਾਨੂੰ ਚਾਅ ਵੀ ਚੜ੍ਹਦਾ ਜੀ। ਔਰ ਮੈਂ ਪਿਛਲੇ ਦਿਨਾਂ 'ਚ ਡਾਕਟਰ ਚੀਮਾ ਜਿਹੜੇ ਇੱਥੋਂ ਟ੍ਰਾਂਜ਼ਿਟ 'ਚ ਜਾ ਰਹੇ ਸੀ ਲੰਡਨ, ਉਹਨਾਂ ਦੇ ਨਾਲ ਮੁਲਾਕਾਤ ਹੋਈ ਤੇ ਗੱਲ ਚੱਲੀ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਵੀ ਸਾਡੇ ਲਈ ਤਾਂ ਸੱਚਮੁੱਚ ਹੀ ਪਾਕਿਸਤਾਨ, ਪਾਕ ਦਾ ਮਤਲਬ ਪਵਿੱਤਰ ਹੁੰਦਾ ਹੈ, ਪਾਇਸ ਹੁੰਦਾ ਹੈ, ਉਹ ਪਵਿੱਤਰ ਧਰਤੀ ਹੈ। ਸਗੋਂ ਪਾਕਿਸਤਾਨ ਦੇ ਮੁਸਲਮਾਨਾਂ ਦੇ ਲਈ ਜਿਹੜੀ ਪਾਕ ਧਰਤੀ ਹੈ ਉਹ ਸਾਊਦੀ ਅਰੇਬੀਆ ਹੈ, ਕਿਉਂਕਿ ਮੱਕਾ ਮਦੀਨਾ ਹੈ। ਸੋ ਮੈਂ ਕਿਹਾ ਵੀ ਸਾਡੇ ਦਿਲ ਹਮੇਸ਼ਾ ਹੀ ਧੜਕਦੇ ਰਹਿਣਗੇ ਕਿਉਂਕਿ ਸਾਡੇ ਲਈ ਉਹ ਪਾਕ ਧਰਤੀ ਹੈ, ਪਾਕਿਸਤਾਨ ਹੈ। ਕਿਉਂਕਿ ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਨੇ ਔਰ ਅਸੀਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਪਾਕਿਸਤਾਨ ਦੇ ਅਵਾਮ ਔਰ ਪਾਕਿਸਤਾਨ ਦੀ ਹਕੂਮਤ ਉਹਨਾਂ ਦੀ ਠੀਕ ਹਿਫਾਜ਼ਤ ਵੀ ਕੀਤੀ ਔਰ ਅੱਗੋਂ ਵੀ ਪੇਸ਼ਕਦਮੀ ਹੋ ਰਹੀ ਹੈ ਕਿ ਜਿਹੜੀਆਂ ਕਮੀਆਂ ਪੇਸ਼ੀਆਂ ਰਹੀਆਂ ਪਿਛਲੇ ਪੀਰੀਅਡ 'ਚ, ਇਹਦੇ ਬਾਵਜੂਦ ਕਿ ਇੰਡੀਅਨ ਸਟੇਟ ਦੀ ਹੌਸਟਿਲਿਟੀ ਪਾਕਿਸਤਾਨ ਪ੍ਰਤੀ ਬਹੁਤ ਵਧੀ ਹੈ, ਲੇਕਿਨ ਪਾਕਿਸਤਾਨ ਦਾ ਇੱਕ ਅਵਾਮੀ ਜਿਹੜਾ ਪਿਆਰ ਹੈ ਸਿੱਖਾਂ ਦੇ ਲਈ। ਔਰ ਪਿਛਲੇ ਦਿਨਾਂ 'ਚ ਇੱਕ ਹੋਰ ਸੱਜਣ ਜਿਹੜੇ ਉਹਨਾਂ ਦੇ ਇੰਟੈਲੈਕਚੁਅਲ, ਉਹ ਕਹਿੰਦੇ ਜੀ ਸਿੱਖ ਜਿਹੜੇ ਨੇ ਉਹ ਪਾਕਿਸਤਾਨੀਆਂ ਦੇ ਲਈ ਇੱਕ ਖਾਸ ਦਰਜਾ, ਉਹ ਕਹਿੰਦੇ ਪਤਾ ਨਹੀਂ ਕਿਉਂ, ਕਹਿੰਦੇ ਹਾਲਾਂਕਿ 47 'ਚ ਅਸੀਂ ਦੋਨੋਂ ਪਾਸੇ ਪਾਗਲਪਨ ਵੀ ਕੀਤਾ ਹੈ ਪਰ ਸਿੱਖਾਂ ਦੇ ਲਈ ਪਿਆਰ ਬੜਾ ਉਮੜਦਾ ਹੈ ਆਮ ਜਿਹੜਾ ਹੈ। ਔਰ ਇਹ ਬਿਲਕੁਲ ਠੀਕ ਗੱਲ ਹੈ। ਜਿਹੜੇ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਜਾਂਦੇ ਨੇ ਉਹ ਇਹ ਮਹਿਸੂਸ ਭਰ ਕੇ ਆਉਂਦੇ ਨੇ ਉਸ ਮੁਹੱਬਤ ਦੇ ਨਾਲ। ਔਰ ਪਹਿਲਾਂ ਤੇ ਇਹ ਖਬਰ ਕਿ ਵੀ ਹੁਣ ਸਿਰਫ ਕਰਤਾਰਪੁਰ ਸਾਹਿਬ ਦੀ ਹੋਂਦ ਜਾਂ ਦੂਸਰੀ ਸਿਰਫ ਸਿੱਖ ਕੌਮ ਤੱਕ ਹੀ ਮਹਿਦੂਦ ਨਹੀਂ ਹੈ। ਇਹ ਖਬਰ ਜਿਹੜੀ ਹੈ ਉਹ ਲਾਹੌਰ ਦੇ ਹਵਾਲੇ ਨਾਲ ਲੱਗੀ ਹੋਈ ਹੈ। ਲਾਹੌਰ ਤੋਂ ਕਰਤਾਰਪੁਰ ਸਾਹਿਬ ਤੱਕ ਕੱਢੀ ਗਈ ਮੋਟਰਸਾਈਕਲ ਰੈਲੀ ਔਰ ਉਹਦੇ 'ਚ ਜਿਹੜੇ ਨੇ ਸਾਡੇ ਪਾਕਿਸਤਾਨੀ ਮੁਸਲਮਾਨ ਭਰਾ ਜਿਹੜੇ ਨੇ ਵੱਡੀ ਗਿਣਤੀ 'ਚ ਨਜ਼ਰ ਆ ਰਹੇ ਨੇ ਕਿ ਇਹ ਖਬਰ ਦੇ ਮੁਤਾਬਕ ਕਿ ਇਸ ਰੈਲੀ 'ਚ 50 ਤੋਂ ਜ਼ਿਆਦਾ ਬੰਦੇ ਔਰ ਬੀਬੀਆਂ ਉਹਨਾਂ ਨੇ ਮੋਟਰਸਾਈਕਲਾਂ 'ਤੇ ਨੇ ਹਿੱਸਾ ਲਿਆ। ਦਰਸ਼ਕ ਦੇਖ ਸਕਦੇ ਨੇ ਪਿਕਚਰ। ਔਰ ਜਦੋਂ ਉਹ ਕਰਤਾਰਪੁਰ ਸਾਹਿਬ ਪਹੁੰਚੇ ਤੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਜਿਹੜੇ ਉੱਥੇ ਆਫੀਸ਼ੀਏਟਿੰਗ ਇੰਚਾਰਜ ਨੇ ਮੁਹੰਮਦ ਲਤੀਫ ਔਰ ਉਹਨਾਂ ਦੇ ਅਸਿਸਟੈਂਟ ਕਮਿਸ਼ਨਰ ਸ਼ਕਰਗੜ੍ਹ ਦੇ ਬੀਬੀ ਆਮਨਾ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਔਰ ਜਿਹੜੇ ਵੀ ਉਸ ਵਾਲੇ ਆਏ ਰੈਲੀ ਦੇ ਵਿੱਚ ਉਹਨਾਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਔਰ ਮਜ਼ਾਰ ਇਤਿਹਾਸਕ ਖੂਹ ਦੇ ਦਰਸ਼ਨ ਕੀਤੇ, ਉੱਥੇ ਜਿਹੜੇ ਖੇਤਾਂ ਦੇ ਵਿੱਚ ਹੁਣ ਆਰਗੈਨਿਕ ਖੇਤੀ ਦੇ ਨਾਲ ਉਹ ਚੀਜ਼ਾਂ ਹੋਣੀਆਂ ਨੇ, ਜੈਤੂਨ ਦਾ ਇੱਕ ਬੂਟਾ ਵੀ ਸਾਰਿਆਂ ਨੇ ਲਾਇਆ। ਇਹ ਹੈ ਜਦੋਂ ਤੁਸੀਂ ਸਿੰਬੋਲਿਜ਼ਮ ਦੀ ਗੱਲ ਵੀ ਕਰਦੇ ਹੋ ਔਰ ਅੱਗੇ ਪੇਸ਼ਕਦਮੀ, ਕਿਉਂਕਿ ਇਹ ਆਲਰੇਡੀ ਪ੍ਰੋਜੈਕਟ ਹੈ ਕਿ ਭਾਈ ਉੱਥੇ ਉਹਨਾਂ ਖੇਤਾਂ ਦਾ ਜਿਹੜਾ ਪ੍ਰੋਡਿਊਸ ਆ ਉਹੀ ਲੰਗਰ 'ਚ ਹੋਏਗਾ। ਫਰੂਟ ਜਿਹੜੇ ਨੇ ਉਹ ਐਜ਼ ਏ ਪ੍ਰਸ਼ਾਦ, ਉਹ ਜਾਮਨੂੰ ਜਿਹੜੇ ਨੇ, ਸੰਤਰੇ ਨੇ, ਮਾਲਟੇ ਨੇ, ਹਾਂ ਅਮਰੂਦ ਹੈ ਤੁਹਾਡੀ ਜਿਹਨੇ ਫੇਵਰੇਟ ਹੈ ਤੁਸੀਂ, ਸੋ ਹਾਂ, ਸੋ ਉਹ ਐਜ਼ ਏ ਪ੍ਰਸ਼ਾਦ ਦਿੱਤੇ ਜਾਣਗੇ। ਸੋ ਇਹ ਮੈਂ ਸਮਝਦਾ ਵੀ ਬਹੁਤ ਚੰਗਾ ਜੈਸਚਰ ਹੈ ਕਿ ਭਾਈ ਲਾਹੌਰ ਤੋਂ ਜਿਹੜਾ ਉਸ ਖਿੱਤੇ ਦੀ ਜਿਹੜੀ ਸੱਭਿਅਤਾ ਹੈ, ਉਹਨਾਂ ਦੀ ਤਹਿਜ਼ੀਬ ਦਾ ਦਿਲ ਹੈ, ਉੱਥੋਂ ਸਾਡੇ ਨੌਜਵਾਨ ਵੀਰ ਭੈਣਾਂ ਜਿਹੜੇ ਨੇ ਉਹਨਾਂ ਨੇ ਇਹ ਕੀਤਾ। ਦੂਸਰੇ ਪਾਸੇ ਮੈਂ ਇਹ ਦੇਖ ਰਿਹਾ ਸੀ ਕਿ ਵੀ ਭਾਰਤ ਵੱਲੋਂ ਇਹ ਮੰਗ ਹੁਣ ਕਿਉਂ ਨਹੀਂ ਆ ਰਹੀ ਅਜੇ ਵੀ, ਕਿਉਂਕਿ ਔਨਲਾਈਨ ਅਪਲਾਈ ਕਰਨਾ ਪੈਂਦਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਔਰ ਬਹੁਤ ਸਾਰੀਆਂ ਰੁਕਾਵਟਾਂ, ਤੁਹਾਨੂੰ ਕਦੋਂ ਮਿਲਦਾ ਹੈ। ਔਰ ਇਹ ਈਵਨ ਉਹਨਾਂ ਦਾ ਹੀ ਟੁਚਾ ਹੈ, ਤਰਲੋਚਨ ਸਿੰਘ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਰਿਹਾ, ਉਹਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਕਿ ਯਾਤਰਾ ਲਈ ਆਨਲਾਈਨ ਅਪਲਾਈ ਕਰਨ ਵਰਗੀਆਂ ਬੇਲੋੜੀਆਂ ਕਾਰਵਾਈਆਂ ਕਾਰਨ ਯਾਤਰੂਆਂ ਦੀ ਗਿਣਤੀ 'ਚ ਵਾਧਾ ਨਹੀਂ ਹੋ ਰਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਦੋਨੋਂ ਦੇਸ਼ਾਂ ਦੇ ਜਿਹੜੇ ਫੋਰਨ ਮਿਨਿਸਟਰੀਆਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕਰਨ ਔਰ ਇਹ ਪਾਸਪੋਰਟ ਵਗੈਰਾ ਦੀ ਲੋੜ ਨੂੰ ਖਤਮ ਕੀਤਾ ਜਾਏ। ਆਧਾਰ ਕਾਰਡ ਹਰ ਇੱਕ ਦੇ ਕੋਲ ਹੈ ਔਰ ਇਹ ਆਨਲਾਈਨ ਦੀ ਥਾਂ 'ਤੇ ਉਹ ਮੌਕੇ 'ਤੇ ਪਹੁੰਚਣ, ਉੱਥੇ ਹੀ ਡੈਸਕ ਲੱਗੇ ਹੋਣ, ਉਹਨਾਂ ਨੂੰ ਉੱਥੇ ਜਾਣ ਦਿੱਤਾ ਜਾਏ ਔਰ ਇਸ ਸਾਰੇ ਦੇ ਨਾਲ ਜਿਹੜਾ ਯਾਤਰੂਆਂ ਦੀ ਰੌਣਕ ਵਧੇਗੀ। ਪਰ ਮੈਂ ਸਮਝਦਾ ਵੀ ਕੁਛ ਨਾ ਕੁਛ ਇਸ ਲਾਈਨ ਦੇ ਉੱਤੇ ਕੰਮ ਹੋ ਰਿਹਾ ਹੋਏਗਾ, ਕਿਉਂਕਿ ਖਬਰ ਤਾਂ ਇਹ ਪਿਛਲੇ 2 ਹਫ਼ਤੇ ਪਹਿਲਾਂ ਸੀ
ਕਿ ਵੀ ਮੁਕਤਸਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਨਗਰ ਕੀਰਤਨ ਰਵਾਨਾ, ਕਿ ਵੀ ਇਹ ਮੁਕਤਸਰ ਸਾਹਿਬ ਜਿਹੜਾ ਹਿਸਟੋਰੀਕਲ ਮੁਕਾਮ ਹੈ ਮਾਲਵੇ ਦੇ ਵਿੱਚ ਵੀ, ਉੱਥੋਂ ਇੱਕ ਮੈਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਸਹੂਲਤ ਲਈ ਦੱਸਦੇ ਹਾਂ, ਨਗਰ ਕੀਰਤਨ ਨੂੰ ਤੁਸੀਂ ਜਲੂਸ ਲਫ਼ਜ਼ ਕਹਿ ਸਕਦੇ ਹੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਸਿੱਖ ਸੰਗਤ ਜਿਹੜੀ ਹੈ ਉਹ ਗੁਰੂ ਦੀ ਬਾਣੀ ਪੜ੍ਹਦੇ ਆ, ਮਾਰਚ ਕਰਦੇ ਨੇ, ਉਹਦੇ ਵਿੱਚ ਬੈਂਡ ਬਾਜੇ ਗੱਤਕਾ ਪੂਰੀ ਉਹ ਜਾਓ ਜਲਾਲ ਹੁੰਦਾ ਜਿਹੜਾ ਜਲੂਸ ਜਾਂ ਜਲੌ ਤੋਂ ਹੀ ਜਲੂਸ ਲਫ਼ਜ਼ ਬਣਿਆ, ਪਰ ਉਹਦਾ ਰੰਗ ਧਾਰਮਿਕ ਹੁੰਦਾ। ਔਰ ਇਹ ਉਹਨਾਂ ਨੇ ਕਿ ਮੁਕਤਸਰ ਸਾਹਿਬ ਤੋਂ ਜਿਹੜਾ ਅਸੀਂ ਕਰਤਾਰਪੁਰ ਸਾਹਿਬ ਜਾਣਾ, ਸੋ ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਬਹੁਤ ਸਾਰੇ ਟਾਊਨਸ ਕਸਬਿਆਂ 'ਚੋਂ ਕਈ ਦਿਨਾਂ ਦੇ ਸਫ਼ਰ ਪੜਾਅ ਤੋਂ ਬਾਅਦ ਡੇਰਾ ਬਾਬਾ ਨਾਨਕ ਆਏ। ਉੱਥੋਂ ਤੱਕ ਹੁਣ ਤੋਂ ਬਾਅਦ ਫਿਰ ਮੈਨੂੰ ਸੀ ਕਿ ਵੀ ਇਹ ਉੱਥੋਂ ਤੱਕ ਤਾਂ ਹੋ ਸਕਦਾ ਵੀ ਬਾਰਡਰ 'ਤੇ ਆ ਕੇ ਉਹ ਕਰ ਦੇਣ ਕਿ ਜੀ ਡੇਰਾ ਬਾਬਾ ਨਾਨਕ, ਪਰ ਇਹਦਾ ਮਤਲਬ ਇਹ ਹੈ ਵੀ ਇਹਨਾਂ ਸਾਰਿਆਂ ਨੇ ਪਰਮਿਸ਼ਨ ਵੀ ਲਈ ਹੋਈ ਸੀ ਔਰ ਉਹ ਜਿਹੜਾ ਪਰਮਿਟ ਜਿਹੜਾ ਉਹਨਾਂ ਨੂੰ ਅਲਾਉ ਵੀ ਕੀਤਾ ਹੋਏਗਾ, ਕਿਉਂਕਿ ਇਹ ਨਗਰ ਕੀਰਤਨ ਜਿਹੜਾ ਮੁਕਤਸਰ ਤੋਂ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ, ਉਹ ਜਿਹੜਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਿੰਡਾਂ 'ਚ ਹੁੰਦਾ ਹੋਇਆ 6 ਮਾਰਚ ਨੂੰ ਕਰਤਾਰਪੁਰ ਸਾਹਿਬ ਨਾਰੋਵਾਲ ਵਿੱਚ ਪਹੁੰਚ ਕੇ ਖਤਮ ਹੋਇਆ। ਔਰ ਦਰਸ਼ਕ ਦੇਖ ਸਕਦੇ ਨੇ ਕਿ ਭਾਈ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਜੀ ਹੋਈ, ਔਰ ਇਹ ਗੁਪਤਸਰ ਸਾਹਿਬ ਤੋਂ ਇਹਦੀ ਆਰੰਭਤਾ ਹੋਈ ਸੀ, ਮੁਕਤਸਰ ਸਾਹਿਬ ਤੋਂ, ਔਰ ਨਾਲ ਦੀ ਨਾਲ ਇਹਦੇ 'ਚ ਇੱਕ ਚਲਦੀ ਫਿਰਦੀ ਐਗਜ਼ੀਬਿਸ਼ਨ ਵੀ ਸੀ ਜਿਹੜੀ ਲੋਕਾਂ ਦੇ ਲਈ ਜਿਹੜੇ ਨੇ ਇੰਟਰਸਟ ਦਾ ਕਾਰਨ ਸੀ। ਤੇ ਇਸ ਦੇ ਉੱਤੇ ਉਹਨਾਂ ਨੇ ਵੱਡੇ ਵੱਡੇ ਮਾਡਲ ਜਿਹੜੇ ਨੇ ਉਹ ਟਰਾਲਿਆਂ ਦੇ ਉੱਤੇ ਰੱਖੇ ਹੋਏ ਸੀ, ਔਰ ਇੱਕ ਮਾਡਲ ਜਿਹੜਾ 2 ਬਲਦ ਜਿਹੜੇ ਨੇ ਉਹ ਪੂਰੇ ਜਿਵੇਂ ਖੇਤੀ ਕਿ ਗੁਰੂ ਬਾਬੇ ਨਾਨਕ ਨੇ ਖੇਤੀ ਕੀਤੀ ਹੈ, ਉਹ ਮਾਡਲ ਉਹਦੇ ਪਿੱਛੇ ਕਰਤਾਰਪੁਰ ਸਾਹਿਬ ਦਾ ਦਰਸ਼ਕ ਦੇਖ ਸਕਦੇ ਨੇ ਗੁਰਦੁਆਰਾ ਸਾਹਿਬ ਸੀ, ਉਹ ਬੜਾ ਖਿੱਚ ਦਾ ਕਾਰਨ ਸੀ। ਔਰ ਜਦੋਂ ਹੁਣ ਇਹ ਪਹੁੰਚ ਜਾਂਦਾ ਹੈ, ਔਰ ਅੱਜ ਦੀ ਖਬਰ ਇਹ ਜਿਹੜੀ ਮੈਂ ਪਹਿਲੀ ਖਬਰ ਹੈ ਇਹ 28 ਫਰਵਰੀ ਦੀ ਸੀ ਜਦੋਂ ਕਿ ਇਹ ਮਾਰਚ ਸ਼ੁਰੂ ਹੋਇਆ ਮੁਕਤਸਰ ਸਾਹਿਬ ਤੋਂ, ਤੇ ਅੱਜ 6 ਮਾਰਚ ਦੀ ਡੇਟ ਲਾਈਨ ਦੇ ਨਾਲ 7 ਦੀ ਅਖਬਾਰ ਦੇ ਵਿੱਚ ਖਬਰ ਹੈ ਕਿ ਵੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਮੁਕਤਸਰ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਕਰਤਾਰਪੁਰ ਲਾਂਘੇ ਰਾਹੀਂ ਜੈਕਾਰਿਆਂ ਦੀ ਗੂੰਜ 0 ਪੁਆਇੰਟ ਵਿੱਚ ਪਹੁੰਚਿਆ। ਹੁਣ ਉੱਥੇ ਜਿਹੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ, ਫਿਰ ਉਹਨਾਂ ਸਾਰਿਆਂ ਦੇ ਨਾਂ ਨੇ, ਔਰ ਇਹ 5 ਪਿਆਰੇ ਜਿਹੜੇ ਨੇ ਸਵੇਰੇ 10:30 ਵਜੇ ਪਾਕਿਸਤਾਨੀ ਸਮੇਂ ਮੁਤਾਬਕ 0 ਪੁਆਇੰਟ 'ਤੇ ਪਹੁੰਚੇ, ਉੱਥੋਂ ਟਰਮੀਨਲ 1 ਤੇ ਉੱਥੋਂ ਫਿਰ ਪੈਦਲ ਕਰਤਾਰਪੁਰ ਸਾਹਿਬ ਪਹੁੰਚੇ। ਯਾਨੀ ਇਹ ਹੈ ਵੀ ਉਹਨਾਂ ਨੂੰ ਅਲਾਉ ਕਰ ਦਿੱਤਾ, ਅਦਰਵਾਈਜ਼ ਤਾਂ ਹੁੰਦਾ ਵੀ ਉਹ ਕੈਰੀ ਕਰਦੇ ਨੇ ਜਾਂ ਦੂਜੇ, ਔਰ ਉੱਥੇ ਉਹਨਾਂ ਨੇ ਪਹੁੰਚ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਹ ਇੱਕ ਬਹੁਤ ਹੀ ਪੋਜ਼ਿਟਿਵ ਐਫਰਟ ਹੈ ਮੈਂ ਸਮਝਦਾ, ਔਰ ਆਉਣ ਵਾਲੇ ਪੀਰੀਅਡ 'ਚ ਜੇ ਪਾਸਪੋਰਟ ਦੀ ਸ਼ਰਤ ਖਤਮ ਹੋਏ, ਮੌਕੇ ਦੇ ਉੱਤੇ ਡੈਸਕ ਹੋਣ ਤੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਰੋਜ਼ਾਨਾ ਹੋਣਗੀਆਂ। ਇਸੇ ਤਰ੍ਹਾਂ ਇੱਕ ਖਬਰ ਅੱਜ ਜਿਹੜੀ ਹੈ ਫੈਸਲਾਬਾਦ ਦੇ ਹਵਾਲੇ ਨਾਲ ਆਈ ਹੈ ਕਿ ਪਾਕਿਸਤਾਨ ਫੈਸਲਾਬਾਦ ਦੇ ਗੁਰਦੁਆਰੇ 'ਚ ਬਣਾਏਗਾ ਸਿੱਖ ਵਿਰਾਸਤੀ ਅਜਾਇਬ ਘਰ, ਕਿ ਵੀ ਇਹ ਜਿਵੇਂ ਅਸੀਂ ਸਿੱਖ ਆਰਟ ਗੈਲਰੀ ਦਾ ਜ਼ਿਕਰ ਕੀਤਾ ਸੀ ਕਿ ਉਹਨੂੰ ਫੇਸ ਲਿਫਟ ਦਿੱਤੀ ਗਈ ਹੈ ਲਾਹੌਰ 'ਚ, ਔਰ ਇਹ ਵੀ ਅੱਜ ਦੀ ਖਬਰ ਹੀ ਹੈ ਕਿ ਇਹ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦੀ ਰੇਲਵੇ ਰੋਡ ਕਚਹਿਰੀ ਰੋਡ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ 'ਚ ਸਿੱਖ ਹੈਰੀਟੇਜ ਮਿਊਜ਼ੀਅਮ ਉਸਾਰੇ ਜਾਣ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। 11 ਮੈਂਬਰ ਬਣਾਏ ਨੇ, ਔਰ ਉਹਦੇ ਵਿੱਚ ਜਿਹੜੀ ਉਹ ਮੈਂਬਰ ਨੇ ਕਮੇਟੀ ਦੇ ਫੈਸਲਾਬਾਦ ਦੇ ਐਡੀਸ਼ਨਲ ਕਮਿਸ਼ਨਰ, ਉਹ ਕੋਆਰਡੀਨੇਟਰ ਨੇ, ਐਡੀਸ਼ਨਲ ਡਿਪਟੀ ਕਮਿਸ਼ਨਰ, ਸਹਾਇਕ ਡਿਪਟੀ ਕਮਿਸ਼ਨਰ, ਚੀਫ ਐਗਜ਼ੈਕਟਿਵ ਆਫਿਸਰ, ਔਰ ਇਹ ਸਾਰੇ ਦੇ ਹੈ ਕਿ ਭਾਈ ਇਸ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਜਿਹੜਾ ਚੱਕ ਨੰਬਰ 105 GB ਵਿਚਲੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਹਵੇਲੀ ਦੇ ਰਖਵਾਲੇ ਵਕੀਲ ਸਾਹਿਬ ਵਿਰਕ, ਕਿਉਂਕਿ ਆਲਰੇਡੀ ਉਹਦੇ 'ਚ ਵੀ ਉਹਨਾਂ ਨੇ ਬਣਾਇਆ ਹੋਇਆ, ਔਰ ਉਹਨਾਂ ਨੇ ਕਿਹਾ ਕਿ ਭਈ ਇਸ ਅਜਾਇਬ ਘਰ ਲਈ ਜਿਹੜਾ ਹੈ ਉਹ ਇਸ ਦੇ ਉੱਤੇ ਉਹ ਕੰਮ ਕਰ ਰਹੇ ਨੇ, ਔਰ ਉਹਨਾਂ ਨੇ ਅਖਬਾਰ ਨੂੰ ਇਹ ਕਿਹਾ ਕਿ ਭਈ ਅਸੀਂ ਇਹ ਇਸ ਵੇਲੇ ਉੱਥੇ ਪਾਕਿਸਤਾਨ ਮਾਡਲ ਹਾਈ ਸਕੂਲ ਹੈ, ਪਰ ਉਹਨੂੰ ਅਸੀਂ ਕਨਵਰਟ ਕਰਾਂਗੇ, ਔਰ ਦਰਸ਼ਕ ਉਸ ਦੀ ਪਿਕਚਰ ਵੀ ਦੇਖ ਸਕਦੇ ਨੇ ਜਿਹੜਾ ਕਿ ਪੁਰਾਣਾ ਗੁਰਦੁਆਰਾ ਸਿੰਘ ਸਭਾ ਸੀ ਔਰ ਹੁਣ ਮਾਡਲ ਸਕੂਲ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਭਾਵੇਂ ਸਾਡੇ ਵੀਰ ਟੋਰਾਂਟੋ ਤੋਂ ਉਹਨਾਂ ਨੇ ਸਾਨੂੰ ਲਿਖਿਆ ਸੀ, ਉਹਨਾਂ ਦੀਆਂ ਚਿੱਠੀਆਂ ਹੋਰ ਵੀ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ ਕਿ ਭਾਈ ਇਹ ਜੋ ਉਹਨਾਂ ਨੇ ਸਿੱਖ ਆਰਟ ਗੈਲਰੀ ਲਾਹੌਰ 'ਤੇ ਲਿਖਿਆ ਵੀ ਇਹ ਤਾਂ ਕੁਛ ਵੀ ਨਹੀਂ ਹੈ, ਅਸੀਂ ਤਾਂ
ਆਪਣੇ ਦਿਲ ਖੋਲੇ ਹੋਏ ਨੇ ਆਪਣੇ ਸਿੱਖ ਭਰਾਵਾਂ ਲਈ। ਸੋ ਨਾਈਸ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਇਹ ਸਾਰੇ ਜੈਸਚਰ ਜਿਹੜੇ ਨੇ ਹੋਰ ਵੀ ਅੱਗੇ ਵਧਣਗੇ ਔਰ ਅਲਟੀਮੇਟਲੀ ਖਾਲਿਸਤਾਨ ਇੱਕ ਆਜ਼ਾਦ ਮੁਲਕ ਬਣ ਕੇ ਪਾਕਿਸਤਾਨ ਦੇ ਗਵਾਂਢੀ ਮੁਲਕ ਔਰ ਇਹ ਦੋਨੋਂ ਹੀ ਭਰਾ ਮੁਲਕ ਜਿਹੜੇ ਨੇ ਉਹ ਆਈਡੀਅਲ ਬਣਨਗੇ। ਅਮਰੀਕਾ ਕੈਨੇਡਾ ਨੂੰ ਵੀ ਇਸ ਆਈਡੀਅਲਿਜ਼ਮ ਦੇ ਵਿੱਚ ਪਿੱਛੇ ਛੱਡਣਗੇ। ਜਿਵੇਂ ਅਕਸਰ ਅਮਰੀਕਾ ਕੈਨੇਡਾ ਦੇ ਸਬੰਧਾਂ ਦੀ ਗੱਲ ਕੀਤੀ ਜਾਂਦੀ ਹੈ ਔਰ ਕਾਇਦੇ ਆਜ਼ਮ ਉਹਨਾਂ ਦਾ ਇਹ ਡ੍ਰੀਮ ਸੀ ਇੰਡੀਆ ਦੇ ਹਵਾਲੇ ਨਾਲ। ਉਹ ਕਹਿੰਦੇ ਸੀ ਕਿ ਭਾਈ ਅਸੀਂ ਇਵੇਂ ਹੀ ਰਿਲੇਸ਼ਨ ਬਣਾਈਏ ਜਿਵੇਂ ਅਮਰੀਕਾ ਕੈਨੇਡਾ ਦੇ ਨੇ, ਪਰ ਉਹ ਤਾਂ ਉਹਨਾਂ ਨੇ ਬਣ ਨਹੀਂ ਦਿੱਤੇ। ਲੇਕਿਨ ਖਾਲਿਸਤਾਨ ਦੇ ਨਾਲ ਜ਼ਰੂਰ ਪਾਕਿਸਤਾਨ ਇਸ ਤੋਂ ਵੀ ਜਿਹੜੇ ਨੇ ਪੁਖਤਾ ਰਿਲੇਸ਼ਨ ਸਾਡੇ ਹੋਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਸਨ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।